ਆਸ਼ਿਕ ਨਾਲ ਮਿਲ ਕੇ ਘਰ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਹੋਈ ਬੇਨਕਾਬ। ਜ਼ਹਿਰੀਲਾ ਟੀਕਾ ਲਾ ਕੇ ਘਰ ਵਾਲੇ ਨੂੰ ਮਾਰਨਾ ਚਾਹੁੰਦੀ ਸੀ ਕਲਯੁਗੀ ਪਤਨੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਸ਼ਹਿਰ ਦਾ, ਜਿੱਥੋਂ ਦੇ ਇਲਾਕੇ ਖੰਡਵਾਲਾ ਦੀ ਰਹਿਣ ਵਾਲੀ ਇੱਕ ਔਰਤ ਜਿਹਦਾ ਨਾਂ ਨਰਿੰਦਰ ਕੌਰ ਦੱਸਿਆ ਜਾ ਰਿਹਾ ਹੈ, ਉਸ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਲਾਕੇ ਦੇ ਦੋ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਘਰ ਵਾਲੇ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ, ਜਿਸ ਦੀ ਫੋਨ ਰਿਕਾਰਡਿੰਗ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਇਲਾਕੇ ਦੇ ਦੋ ਨੌਜਵਾਨਾਂ ਨੂੰ ਕੁਝ ਪੈਸੇ ਦੇ ਕੇ ਆਪਣੇ ਘਰ ਵਾਲੇ ਨੂੰ ਜ਼ਹਿਰੀਲਾ ਟੀਕਾ ਲਾ ਕੇ ਮਾਰਨ ਦੀ ਗੱਲ ਕਰ ਰਹੀ ਹੈ। ਆਓ ਸੁਣਾਉਂਦੇ ਹਾਂ ਤੁਹਾਨੂੰ ਉਹ ਵਾਇਰਲ ਹੋ ਰਹੀ ਆਡੀਓ, ਜਿਸ ਦੇ ਵਿੱਚ ਇਹ ਕਲਯੁਗੀ ਪਤਨੀ ਆਪਣੇ ਘਰ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ। ਹੈਲੋ ਹਾਂਜੀ ਮੈਂ ਕਿਹਾ ਮੇਰੀ ਗੱਲ ਸੁਣੋ, ਆਪਾਂ ਥੋੜਾ ਸਟੀਰੇਟ ਵੱਧ ਲੈ ਆਈਏ ਕਹਿੰਦੇ ਤੇ। ਹਾਂ ਵੱਧ ਲੈ। ਠੀਕ ਆ, ਆਪਾਂ ਥੋੜਾ ਵੱਧ ਲੈਣ ਨੇ, ਬੰਦਾ ਉਹ ਲੈਣ ਨੇ ਨਾਲ ਜਿਹਨੇ ਕਰਨਾ ਕੰਮ। ਠੀਕ ਆ, ਤੇ ਮੇਰੀ ਗੱਲ ਸੁਣੋ, ਹੁਣ ਤੁਸੀਂ ਮੈਂ ਤੁਹਾਡੇ ਭਰੋਸੇ ਜੇ, ਜ਼ਬਾਨ ਤੁਹਾਡੀ ਜੇ, ਇਹ ਤੁਸੀਂ ਵੇਖ ਲਓ। ਪਤਾ ਕਿਉਂ, ਮੇਰੀ ਗੱਲ ਸੁਣੋ, ਉਹ ਰਵੀ ਮੈਨੂੰ ਮੁੜ ਕੇ ਕਹਿੰਦਾ ਨਾ, ਆਂਦਾ ਭਰਾ ਆਪਾਂ ਤੇ ਕੋਲ ਲੈ ਨਹੀਂ ਪੈਸੇ, ਉਹਦਾ ਮਤਲਬ ਇਹ ਵਾ ਜੇ ਸਾਨੂੰ ਨਾ ਮਿਲੇ। ਤੈਨੂੰ ਕਹਿ ਦਿੱਤਾ ਨਾ ਇੱਕ ਵਾਰੀ ਤੇ ਕਹਿ ਦਿੱਤਾ। ਨਹੀਂ ਉਹ ਤਾਂ ਤੁਹਾਡੀ ਗੱਲ ਠੀਕ, ਨੀਂਦ ਦੀ ਗੋਲੀ ਰੱਖੀ ਦੀ ਨਾ ਕੋਲ। ਹਾਂ ਜੇ ਉਹ ਵੀ ਚਾਹੀਦਾ ਕੋਈ ਸਮਾਨ, ਪਤਾ ਕਿਉਂ ਹੁਣ ਆਪਾਂ ਅੰਦਰ ਆ ਗਏ ਫਿਰ ਆਪਾਂ ਨਹੀਂ ਜਾਵਾਂਗੇ। ਇਹ ਅੱਜ ਜਵਾਨ ਨਹੀਂ ਤੁਹਾਡੇ ਨਾਲ। ਠੀਕ ਹੈ, ਤੂੰ ਅਸੀਂ ਐਂਟਰੀ ਮਾਰੋ ਤੇ ਦੇ ਦੇ। 6 6:30 ਵਜੇ ਆਉਂਦੇ ਭਾਜੀ। ਹਾਂ ਚੱਲ ਠੀਕ ਹੈ, ਆ ਇੱਕ ਮਿੰਟ ਗੱਲ ਕਰ ਲਓ। ਹੈਲੋ ਇੱਕੋ ਵਾਰੀ ਪੱਕੀ ਗੱਲ ਹਾਂ ਰਵੀ ਮੇਰੀ ਗੱਲ ਸੁਣੋ, ਮੈਂ ਕਿਹਾ ਨੀਂਦ ਦੀਆਂ ਗੋਲੀਆਂ ਵੀ ਆਪਾਂ ਲਈ ਆਉਂਦੇ ਠੀਕ ਆ, ਨਾਲ ਸਟੀਰੋਇਡ ਵੱਧ ਲੈਣੇ ਥੋੜਾ ਜਿਹਾ। ਇੱਕ ਤਾਂ ਹੁੰਦਾ ਇੱਕੋ ਹੁੰਦੀ ਨਾ ਵਾਇਲ ਹੁੰਦੀ ਆ, ਲੈ ਆਓ ਜੋ ਤੁਹਾਨੂੰ ਲੋੜ ਆ ਲੈ ਆਓ। ਯਾਰ ਮੇਰੇ ਕਹਿਣ ਦਾ ਮਤਲਬ ਕਿ ਟੀਕਾ ਲਾ ਕੇ ਕੰਮ ਤਮਾਮ ਹੋਣਾ ਚਾਹੀਦਾ, ਇਹੋ ਹੀ ਪਤਾ ਨਾ ਚੱਲੇ। ਠੀਕ ਹੈ ਨਹੀਂ, ਇਹ ਤੁਸੀਂ ਕਹੋ ਕੱਲ ਨੂੰ ਉਹ ਤੇ ਧਰਾਣਾ ਸੁਣੋ ਰੱਖਣਾ, ਉਹ ਵੀ ਤੁਸੀਂ ਕਰਨਾ, ਆਪਾਂ ਨਹੀਂ ਕਰਨਾ ਕੁਝ ਵੀ, ਨਾ ਇਹਨਾਂ ਨੇ ਗਾਹ ਹੋਣਾ। ਭਾਜੀ ਕਹਿੰਦੇ ਤੇ ਹੈਗੇ ਮੈਂ ਆਪ ਹੀ ਰੱਖ ਦੂੰਗਾ, ਉਹ ਤੇ ਆਹੀ ਕਰ ਦਾਂਗੇ। ਹਾਂ ਭਾਜੀ ਵੀ ਤੇ ਕਹਿੰਦੇ ਸੀ, ਕਹਿੰਦੇ ਮੈਂ ਆਪ ਹੀ ਸਰਾਣਾ ਦੇ ਦੂੰਗਾ। ਉਹ ਕਹਿੰਦੇ ਸੀ ਤੁਹਾਨੂੰ ਫੜਾ ਦੂੰਗਾ, ਮੈਨੂੰ ਫੜਾ ਦੇਣਗੇ। ਹਾਂ ਚਲੋ ਉਹ ਤੇ ਸ਼ੈਲੇ ਵਰਗਾ ਹੀ ਨਹੀਂ ਮਾਣ ਹੈਗਾ, ਸ਼ੈਲਾ ਹੀ ਕਰ ਲੂਗਾ। ਮੇਰੇ ਕਹਿਣ ਦਾ ਮਤਲਬ ਕਿ ਆਪਾਂ ਅੱਜ ਰਾਤ ਪੂਰੀ ਫਿਕਸ ਆ ਨਾ ਗੇਮ ਲਾਉਣੀ ਆ। ਹਾਂ ਠੀਕ ਆ, ਅੱਜ ਕੰਮ ਤਮਾਮ ਕਰਨਾ ਹੀ ਆ। ਹਾਂ ਤੁਸੀਂ ਬਸ ਤੁਸੀਂ ਐਂਟਰੀ ਕਰੋ ਲੋਕਾਂ ਦੇ ਇਕੱਠੇ ਹੋਣ ਤੋਂ ਪਹਿਲਾਂ। ਮੇਰੀ ਇੱਕ ਗੱਲ ਸੁਣੋ, ਮੇਰੀ ਗੱਲ ਸੁਣ ਲਓ। ਠੀਕ ਆ, ਜਿਹੜਾ ਲਾਉਣਾ ਉਹ 9:30 10 ਵਜੇ ਦੇ ਵਿੱਚ ਹੈ ਨਾ। ਹਾਂ ਉਹੀ ਤੇ ਜਿਹੜਾ ਸਾਨੂੰ ਅਸੀਂ ਸਵੇਰ ਤੱਕ ਜਿਸ ਹਿਸਾਬ ਨਾਲ ਅਸੀਂ ਖਬਰ ਦੇਣੀ ਖਬਰ ਦੇਣੀ ਨਾ, ਫਿਰ ਲਾਈਏ ਟੀਕਾ ਕੋਈ 11 11:30 ਵਜੇ ਨਾਲ, 11 ਵਜੇ ਨਾਲ ਲਾਈਏ। ਥੋੜਾ ਘੰਟਾ ਡੇਢ ਘੰਟਾ ਉਹਦੇ ਸਾਹ ਚੱਲਣ, ਜਾਣੀ ਕੋਈ ਦਿਨ ਦੇ ਚੜਾਉਣਾ ਹੀ 12 1 ਵਜੇ ਨਾਲ ਹੋਵੇ ਕੰਮ। ਕੀ ਕਹਿੰਦੇ? ਹਾਂ ਤੁਸੀਂ ਆ ਜਾਓ ਫਿਰ ਦੇਖਦੇ ਹਾਂ, ਆ ਜਾਓ ਤੁਸੀਂ ਲੈ ਕੇ ਆ ਜਾਓ ਉਹਨੂੰ। ਚਲੋ ਠੀਕ ਆ, ਛਾਲੇ ਨਾ ਕਰਿਓ ਇੱਕ ਮਿੰਟ। ਮੇਰੀ ਗੱਲ ਸੁਣੋ। ਹਾਂਜੀ ਉਹ ਆਪਾਂ ਹੁਣੇ ਲੈਣ ਨੇ, ਮੈਂ ਕਿਹਾ ਮਾੜਾ ਮੋਟਾ ਕਰ ਦੋਗੇ 2-3 ਹਜ਼ਾਰ ਹੋਰ ਲੈ। ਉਹ ਆਂਦਾ ਥੋੜਾ ਜ਼ਿਆਦਾ ਪਿਆ, ਪਤਾ ਕਿਉਂ ਆਂਦਾ ਫਿਰ ਅੱਜ ਫਿਰ ਕੱਲ ਵਾਲਾ ਕੰਮ ਨਾ ਹੋਏ, ਉਹ ਸਵੇਰੇ ਉੱਠ ਪਏ ਫਿਰ ਤੁਸੀਂ ਸਾਨੂੰ ਕਹੋ। ਤੁਸੀਂ ਸਮਾਨ ਸਮੂਨ ਲੈ ਕੇ ਆਓ, ਹੋ ਜੇ ਪੈਸੇ ਜਦੋਂ ਆ ਜਾਓਗੇ ਨਾ ਅੰਦਰ, ਤੁਹਾਨੂੰ ਸਾਰਾ ਕੁਝ ਫਿਨਿਸ਼ ਕਰਕੇ ਭੇਜਾਂਗੇ ਤੇ ਪੈਸੇ ਦੇ ਕੇ ਭੇਜਾਂਗੇ ਪੱਕਾ। ਬਾਹਰ ਹਾਂ ਪੱਕਾ ਰਿਹਾ। ਚੱਲ ਠੀਕ ਆ, ਆਪਾਂ ਫਿਰ ਥੋੜਾ ਵੱਧ ਲੈ ਆਈਏ ਮਤਲਬ। ਹਾਂ ਚਲੋ ਠੀਕ ਆ, ਆਪਾਂ ਥੋੜਾ ਵੱਧ ਲੈਣੇ। ਮੇਰੀ ਗੱਲ ਸੁਣੋ, ਅੱਜ ਤੁਹਾਡਾ ਇਹ ਕੰਮ ਹਸਬੈਂਡ ਦਾ ਤੁਹਾਡੇ ਦਾ ਕੰਮ ਹੋਏਗਾ ਹੀ ਹੋਏਗਾ। ਠੀਕ ਆ, ਓਕੇ। ਹੈਲੋ ਹਾਂਜੀ ਆ ਜਾਓ, 3 ਵਜੇ ਆ ਫਿਰ ਲੋਕਾਂ ਨੂੰ ਯਾਰ ਆ ਗਏ। ਮੇਰੀ ਗੱਲ ਸੁਣੋ, ਸਮਾਨ ਲੈ ਲਿਆ, ਸਭ ਕੁਝ ਲੈ ਲਿਆ, ਬਸ ਤੁਸੀਂ ਵੱਧ ਤੋਂ ਵੱਧ 15-20 ਮਿੰਟ ਵੇਟ ਕਰੋ, ਆ ਗਏ ਤੁਹਾਡੇ ਵੱਲ। ਪਤਾ ਕੀ ਕਰਿਓ, ਹਾਂਜੀ ਇੱਥੇ ਇਕੱਲੇ ਜਿੱਥੋਂ ਐਂਟਰੀ ਕਰੋਗੇ ਨਾ ਗੇਟ ਤੋਂ, ਯਾਰ ਕੱਲੇ ਆਵਾਂਗੇ। ਬਾਹਰ ਵਾਲੀ ਗਲੀ ਚੋਂ ਉੱਥੋਂ ਹੀ ਇਕੱਲੇ ਆਇਓ। ਇਹਨਾਂ ਵੀ ਪਿੱਛੋਂ ਤੁਸੀਂ ਇਕੱਠੇ ਹੋਵੋ ਤੇ ਇੱਥੇ ਘਰ ਦੇ ਲਾਗੇ ਨਾ ਪਿੱਛੇ ਮੈਂ ਸਮਝ ਗਿਆ। ਵੈਸੇ ਤਾਂ ਮੈਂ ਗੇਟ ਦੇ ਵਿੱਚ ਹੀ ਖੜੀ ਆ। ਅੱਛਾ ਕਿਸੇ ਨੂੰ ਸ਼ੱਕ ਨਹੀਂ ਪਏਗਾ, ਤੁਸੀਂ ਅੰਦਰ ਚੁੱਕ ਕੇ ਵੜ ਜਾਓ ਤੇ ਮੈਂ ਦੇਖ ਲਾਂਗੀ ਬਾਹਰ ਕੌਣ ਆ ਤੇ ਕੌਣ ਦੇਖਦਾ। ਉਹ ਯਾਰ ਉਹ ਤੇ ਮੈਂ ਤੁਹਾਡੀ ਗੱਲ ਨਾਲ ਐਗਰੀ ਆ। ਪਤਾ ਕੀ ਗੱਲ ਆ, ਮੇਰੇ ਕਹਿਣ ਦਾ ਮਤਲਬ ਕਿ ਆਪਾਂ ਜਿੱਥੇ CCTV ਕੈਮਰਾ ਹੈਗਾ ਨਾ, ਉਹ ਤੋਂ ਥੋੜਾ ਹਟਵਾ ਹੀ ਆਵਾਂਗੇ।
ਸਮਝ ਗਏ ਨਾ। ਹਾਂ ਚਲੋ ਠੀਕ ਆ, ਅੱਜ ਤਿਆਰੀ ਆ ਫੁੱਲ, ਠੀਕ ਆ, ਹਾਂ, ਪੂਰੀ ਹਾਂ, ਤਿਆਰੀ ਹਾਂ। ਰੱਖੋ ਤੁਸੀਂ, ਕਾਫੀ ਪੀਨੇ ਆ ਕੇ, ਠੀਕ ਆ, ਕੋਈ ਨਹੀਂ ਆ ਗਿਆ। ਆ ਗਏ। ਹਾਂਜੀ ਮੈਮ, ਜਿਹੜੇ ਲੇਡੀ ਨੂੰ ਫੜਿਆ ਗਿਆ ਜਿਹਨੇ ਸੌਦੇਬਾਜ਼ੀ ਕੀਤੀ ਸੀ ਆਪਣੇ ਪਤੀ ਨੂੰ ਮਾਰਨ ਦੀ, ਕੀ ਸਾਰਾ? ਇਹ ਰਾਤ ਨੂੰ ਬਖਸ਼ੀਸ਼ ਸਿੰਘ ਨੇ ਹਮਰਾ ਅਰਵਿੰਦਰ ਕੁਮਾਰ ਤੇ ਵਿਸ਼ਾਲ ਕੁਮਾਰ ਨੂੰ ਲੈ ਕੇ ਬਿਆਨ ਤਹਿਰੀਰ ਕਰਵਾਇਆ ਸੀਗਾ ਤੇ ਇੱਕ ਆਡੀਓ ਪੇਸ਼ ਕੀਤੀ ਸੀ ਕਿ ਜਿਸ ਤੋਂ ਦਸ ਪਾਇਆ ਗਿਆ ਕਿ ਇਹਨਾਂ ਨੇ ਜਿਹੜੀ ਬਖਸ਼ੀਸ਼ ਸਿੰਘ ਦੀ ਵਾਈਫ ਹੈ ਨਰਿੰਦਰ ਕੌਰ, ਉਹਨੇ ਆਪਣੇ ਫਰੈਂਡ ਦਵਿੰਦਰ ਸਿੰਘ ਨਾਲ ਮਿਲ ਕੇ ਤੇ ਆਪਣੇ ਬਖਸ਼ੀਸ਼ ਸਿੰਘ ਦਾ ਬਖਸ਼ੀਸ਼ ਸਿੰਘ ਦਾ ਕਤਲ ਕਰ ਦੇਣਾ ਤੇ ਜਿਸ ਤੇ ਪੁਲਿਸ ਪਾਰਟੀ ਨੇ ਮੌਕਾ ਤੇ ਹਮਰਾ ਜਾ ਕੇ ਮੌਕਾ ਤੇ ਰੇਡ ਕਰਕੇ ਤੇ ਉਹਨਾਂ ਦੇ ਘਰ ਵਿੱਚੋਂ, ਜੋ ਕਿ ਬਿਲਕੁਲ ਵੀ ਉਹਨਾਂ ਦੇ ਘਰ ਵਿੱਚ ਉਹਦੇ ਪਤੀ ਨੂੰ ਨਹੀਂ ਹੀ ਪਤਾ ਕਿ ਦਵਿੰਦਰ ਸਿੰਘ ਕੌਣ ਆ ਜਾਂ ਪਹਿਲਾਂ ਉਹਨੇ ਕਦੀ ਵੇਖਿਆ ਨਹੀਂ ਸੀ ਘਰ ਵਿੱਚ, ਉਹਦੇ ਘਰ ਵਿੱਚੋਂ ਪਾਇਆ ਗਿਆ ਸਮੇਤ ਉਹਦੇ ਕੋਲੋਂ ਪੈਸੇ ਬਰਾਮਦ ਹੋਏ 20,000 ਜਿਹੜੀ ਉਹਨੇ ਸੁਪਾਰੀ ਵਗੈਰਾ ਦੇਣੀ ਸੀਗੀ ਤੇ ਇਸ ਸੰਬੰਧ ਵਿੱਚ ਹੁਣ ਤਫਤੀਸ਼ ਜਾਰੀ ਹੈ, ਮੁਕੱਦਮਾ ਦਰਜ ਹੋ ਗਿਆ ਹੈ 300। ਕੀ ਕਾਰਵਾਈ ਕੀਤੀ ਜਾ ਰਹੀ ਹੈ? ਕਾਰਵਾਈ ਹੁਣ ਚੱਲ ਰਹੀ ਹੈ ਸਾਡੀ ਤਫਤੀਸ਼ ਵਿੱਚ, ਹੁਣ ਰਿਕਾਰਡਿੰਗ ਸੁਣ ਕੇ ਉਹਦੇ ਤੋਂ ਜੋ ਤੱਥ ਸਾਹਮਣੇ ਆਉਣਗੇ ਅਸੀਂ ਇਨਵੈਸਟੀਗੇਸ਼ਨ ਆਪਣੀ ਕਰ ਰਹੇ ਹਾਂ। FIR ਦਰਜ ਉਸੇ ਟਾਈਮ ਕਰ ਰਹੇ ਹਾਂ। ਹਾਂਜੀ 2 ਆਰੋਪੀ ਗ੍ਰਿਫਤਾਰ ਕਿਲਰ, ਹਾਂਜੀ 2 ਮੌਕਾ ਤੋਂ ਉਹਨਾਂ ਦੇ ਬਖਸ਼ੀਸ਼ ਸਿੰਘ ਦੇ ਘਰ ਵਿੱਚੋਂ ਬਰਾਮਦ। ਠੀਕ ਹੈ।